ਵੈਲਕਮ ਖੁਸ਼ਾਮਦੀ ਜੀ ਆਇਆਂ ਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ ਪਿਆਰੇ ਪਾਕਿਸਤਾਨ ਨੂੰ ਅੱਜ ਦਾ ਨਵਾਂ ਟੌਪਿਕ ਨਵੀਂ ਕਹਾਣੀ। ਅੱਜ ਦੀ ਕਹਾਣੀ ਹੈਗੀ ਉਹਨਾਂ ਲੋਕਾਂ ਤੇ ਜਿਹੜੇ ਭਈ ਇੱਕ ਦਿਲ ਦੇ ਵਿੱਚ ਖੁਆਇਸ਼ ਰੱਖਦੇ ਨੇ ਕਿ ਅਸੀਂ ਰੱਬ ਨੂੰ ਯਾਰ ਕਦੇ ਦੇਖਿਆ ਨਹੀਂ ਅਤੇ ਕਾਸ਼ ਅਸੀਂ ਰੱਬ ਨੂੰ ਦੇਖੀਏ, ਜਾਂ ਦਿਲ ਦੇ ਵਿੱਚ ਹੁੰਦੀ ਕਿ ਯਾਰ ਅਸੀਂ ਰੱਬ ਨੂੰ ਦੇਖਿਆ ਨਹੀਂ ਤਾਂ ਅਸੀਂ ਉਹਦੀ ਇਬਾਦਤ ਕਰਨੇ ਜਾਂ ਉਹਦੀ ਦੁਆ ਕਰਨੇ ਉਹਦੇ ਅੱਗੇ ਆਪਣੀ ਮੰਨਤਾਂ ਮੁਰਾਦਾਂ ਰੱਖਦੇ ਹਾਂ ਅਤੇ ਅਸੀਂ ਤਾਂ ਕਦੇ ਖੁਦਾ ਨੂੰ ਦੇਖਿਆ ਨਹੀਂ। ਬਾਜ਼ ਲੋਕ ਹੁੰਦੇ ਨੇ ਇਹੋ ਜਿਹੇ ਕਿ ਜਿਨ੍ਹਾਂ ਦੇ ਦਿਲ ਦੇ ਵਿੱਚ ਇਹੋ ਜਿਹੇ ਸਵਾਲ ਹੁੰਦੇ ਨੇ ਕਿ ਯਾਰ ਆਇਆ ਕਿ ਅਸੀਂ ਉਹਨੂੰ ਵੇਖਿਆ ਤਾਂ ਨਹੀਂ ਅਤੇ ਅਸੀਂ ਉਹਦੀ ਬੰਦਗੀ ਕਰਦੇ ਨਹੀਂ ਅਤੇ ਅਸੀਂ ਕਾਸ਼ ਕਿ ਸਾਨੂੰ ਰੱਬ ਨਜ਼ਰ ਆ ਜਾਏ। ਹਾਲਾਂਕਿ ਦੇਖਿਆ ਜਾਏ ਤਾਂ ਇਨਸਾਨ ਦੀ ਇਹ ਸੋਚ ਹੈ ਆਪਣੀ ਕਿ ਉਹ ਆਪਣੀ ਕੁਦਰਤਾਂ ਦੇ ਵਿੱਚ ਹਰ ਜਗ੍ਹਾ 'ਤੇ ਸਾਨੂੰ ਨਜ਼ਰ ਆਉਂਦਾ ਹੈ। ਅਗਰ ਅਸੀਂ ਨਾ ਦੇਖਣਾ ਚਾਹੀਏ ਤਾਂ ਸਾਨੂੰ ਨਹੀਂ ਨਜ਼ਰ ਆਉਂਦਾ। ਹਵਾ, ਪਾਣੀ, ਰੋਸ਼ਨੀ, ਸੂਰਜ, ਚੰਨ, ਤਾਰੇ, ਅਗਰ ਇਹ ਨਾਲ ਦੇਖੀਏ ਤਾਂ ਅਸੀਂ ਉਹਦੀ ਕੁਦਰਤ ਨੂੰ ਦੇਖ ਸਕਦੇ ਹਾਂ ਕਿ ਅਸੀਂ ਖੁਦਾ ਨੂੰ ਦੇਖ ਸਕਦੇ ਹਾਂ ਕਿ ਅਸਮਾਨ ਵੱਲ ਦੇਖਦੇ ਹਾਂ ਅਤੇ ਉਹਦੀ ਕੁਦਰਤ ਜ਼ਾਹਰ ਹੁੰਦੀ ਹੈ। ਹਰ ਇੱਕ ਚੀਜ਼ ਜਿਹੜੀ ਸਾਡੀ ਸੋਚ ਤੋਂ ਬਲਾ ਤਾਰੇ ਅਤੇ ਉਹਦੀ ਕੁਦਰਤ ਨੂੰ ਖੁਦਾ ਨੂੰ ਜ਼ਾਹਰ ਕਰਦੀ ਹੈ। ਅਤੇ ਅੱਜ ਦੀ ਕਹਾਣੀ ਕੋਈ ਇਸ ਮੁਤਲਕ ਹੈ ਕਿ ਕੋਈ ਧੋਬੀ ਹੁੰਦਾ ਸੀ, ਕੱਪੜੇ ਵਗੈਰਾ ਧੋਂਦਾ ਸੀ। ਦੋਵੇਂ ਮੀਆਂ ਬੀਵੀ ਰਲ ਕੇ ਅਤੇ ਕੱਪੜੇ ਵਗੈਰਾ ਧੋ ਕੇ ਤਾਂ ਆਪਣਾ ਗੁਜ਼ਾਰਾ ਕਰਦੇ ਸਨ। ਅਤੇ ਉਹਨਾਂ ਦਾ ਇੱਕ ਬੇਟਾ ਸੀ। ਹੁਣ ਉਹਨਾਂ ਦੇ ਕੱਪੜਿਆਂ ਦੇ ਵਿੱਚ ਜਿਹੜੇ ਕੱਪੜੇ ਆਉਂਦੇ ਸਨ ਉਹ ਮਹਿਲ ਦੇ ਵਿੱਚੋਂ ਵੀ ਆਉਂਦੇ ਸਨ, ਇੱਕ ਸ਼ਹਿਜ਼ਾਦੀ ਦੇ ਕੱਪੜੇ ਵੀ ਆਉਂਦੇ ਸਨ ਅਤੇ ਉਹਨਾਂ ਕੱਪੜੇ ਧੋਣੇ ਅਤੇ ਇਸ ਤਰ੍ਹਾਂ ਗੁਜ਼ਾਰਾ ਕਰਨਾ। ਅਤੇ ਆਸਤਾ ਆਸਤਾ ਜਦੋਂ ਉਹਨਾਂ ਦਾ ਮੁੰਡਾ ਥੋੜ੍ਹਾ ਜਵਾਨ ਹੋਇਆ ਅਤੇ ਉਹਨੇ ਕੀ ਕੀਤਾ ਕਿ ਆਪਣੇ ਮਾਂ ਪਿਓ ਦੇ ਨਾਲ ਹੱਥ ਵਡਾਉਣ ਲੱਗ ਪਿਆ ਅਤੇ ਉਹਨਾਂ ਦੇ ਨਾਲ ਕੱਪੜੇ ਵਗੈਰਾ ਧੋਣੇ, ਤੈਅ ਤੂੰ ਲਾਉਣੀ, ਪ੍ਰੈਸ ਵਗੈਰਾ ਕਰਨੀ ਅਤੇ ਉਹ ਕਰਨ ਲੱਗ ਪਿਆ। ਅਤੇ ਜਿਸ ਟਾਈਮ ਉਹਦੇ ਕੋਲ ਕੱਪੜੇ ਆਣੇ ਨਾ ਸ਼ਹਿਜ਼ਾਦੀ ਦੇ, ਅਤੇ ਉਹ ਸ਼ਹਿਜ਼ਾਦੀ ਦੇ ਕੱਪੜੇ ਨੂੰ ਵੀ ਧੋਂਦਾ ਵਗੈਰਾ ਸਹੀ ਕਰਦਾ ਸੀ ਅਤੇ ਉਹਨੂੰ ਕੀ ਇਸ ਤਰ੍ਹਾਂ ਲਗਾਓ ਪੈਦਾ ਹੋਇਆ ਅਤੇ ਕੱਪੜਿਆਂ ਦੇ ਜ਼ਰੀਏ ਯਾਨੀ ਕਿ ਉਹਨੂੰ ਰਾਣੀ ਦੇ ਨਾਲ ਮੁਹੱਬਤ ਹੋ ਗਈ, ਪਿਆਰ ਹੋ ਗਿਆ। ਅਤੇ ਉਹਨੇ ਕੀ ਕਰਨਾ ਕਿ ਬੜੇ ਇਹਤਰਾਮ ਦੇ ਨਾਲ ਜਾਂ ਬੜੀ ਚਾਹਤ ਦੇ ਨਾਲ ਆਲਾ ਕਿਸਮ ਦੇ ਸਾਬਣ ਦੇ ਨਾਲ ਜਾਂ ਸਰਫ ਦੇ ਨਾਲ ਉਹਨਾਂ ਨੂੰ ਧੋਣਾ ਅਤੇ ਬੜੀ ਅਕੀਦਤ ਨਾਲ ਅਤੇ ਬੜੀ ਮੁਹੱਬਤ ਦੇ ਨਾਲ ਉਹਨਾਂ ਦੇ ਕੱਪੜਿਆਂ ਦੀ ਜਿਹੜੀ ਤਹਿ ਬੰਨ੍ਹਣੀ, ਪ੍ਰੈਸ ਕਰਨਾ ਕਿ ਅਨੋਖੇ ਅੰਦਾਜ਼ 'ਚ ਵੀ ਇੱਕ ਚੀਜ਼ 'ਤੇ ਜਿੱਥੇ ਕੋਈ ਲੱਗਦੇ ਪਏ ਨੇ 2 ਮਿੰਟ 'ਚ ਉਹਦੇ 'ਤੇ 10 ਮਿੰਟ ਲਾਈਏ ਇੱਕ ਚੀਜ਼ ਨੂੰ ਬਣਾਉਣ 'ਤੇ ਇਹਦਾ ਮਤਲਬ ਵੀ ਉਹਦੇ 'ਤੇ ਕਾਫੀ ਮਿਹਨਤ ਹੋਈ ਤਾਂ ਬੜੇ ਅੱਛੇ ਤਰੀਕੇ ਨਾਲ ਬੰਦਾ ਉਹ ਚੀਜ਼ ਨੂੰ ਜਿਹੜਾ ਨਾ ਅੱਛਾ ਕਰਦਾ ਹੈ। ਅਤੇ ਉਹ ਕੀ ਕਰਦਾ ਹੈ ਕਿ ਇਸੇ ਤਰ੍ਹਾਂ ਜਿਹੜੇ ਰਾਣੀ ਦੇ ਕੱਪੜੇ ਹੁੰਦੇ ਸਨ ਸ਼ਹਿਜ਼ਾਦੀ ਦੇ, ਉਹਨਾਂ ਨੂੰ ਅਲੱਗਾ ਕਰਕੇ ਨਾ ਅਤੇ ਉਹਨਾਂ ਨੂੰ ਧੋਣਾ ਜਾਂ ਉਹਨਾਂ ਨੂੰ ਅਲੱਗਾ ਕਰਕੇ ਨਾ ਉਹਨਾਂ ਦੀ ਤਹਿ ਬੰਨ੍ਹਣੀ, ਉਹਨਾਂ ਨੂੰ ਪ੍ਰੈਸ ਵਗੈਰਾ ਕਰਨਾ ਅਤੇ ਉਹਨੂੰ ਇਸ ਤਰ੍ਹਾਂ ਹੀ ਨਾ ਰਾਣੀ ਨਾਲ ਮੁਹੱਬਤ ਹੋ ਗਈ। ਹੁਣ ਮਾਂ ਪਿਓ ਸੀ, ਮਾਂ ਨੂੰ ਇਹ ਚੀਜ਼ ਦਾ ਪਤਾ ਲੱਗਾ ਕਿ ਇਹ ਗੱਲ ਅਤੇ ਇਹ ਬਾਤ ਹੈ ਕਿ ਬੇਟਾ ਸਾਡਾ ਤਾਂ ਇੰਝ ਰਾਣੀ ਨੂੰ ਬਿਨਾਂ ਦੇਖਿਆ ਹੀ ਉਹਨੂੰ ਪਿਆਰ ਕਰਨ ਲੱਗ ਪਿਆ ਹੈ, ਮੁਹੱਬਤ ਕਰਨ ਲੱਗ ਪਿਆ। ਉਹ ਆਪਣੇ ਬੰਦੇ ਨਾਲ ਗੱਲ ਕਰਦੀ ਅਤੇ ਉਹ ਕੀ ਕਰਦੇ ਨੇ, ਆਉਂਦੇ ਵੀ ਉਹ ਕਿੱਥੇ ਅਤੇ ਅਸੀਂ ਕਿੱਥੇ, ਲਿਹਾਜ਼ਾ ਉਹਦੇ ਕੋਲ ਨਾ ਕੱਪੜੇ ਹੁੰਦੇ ਨਾ ਧੋਣੇ ਬੰਦ ਕਰ ਦਿੰਦੇ ਨੇ। ਉਹ ਆਉਂਦਾ ਕਿ ਤੂੰ ਅੱਜ ਤੋਂ ਬਾਅਦ ਸ਼ਹਿਜ਼ਾਦੀ ਦੇ ਕੱਪੜੇ ਜਿਹੜੇ ਉਹਨੂੰ ਧੋਣੇ ਨਹੀਂ, ਪ੍ਰੈਸ ਨਹੀਂ ਕਰਨੇ। ਉਹ ਦਿਲ ਦੇ ਵਿੱਚ ਨਾ ਇੱਕ ਰੰਜ ਲੈਂਦਾ, ਦੁੱਖ ਉਹਨੂੰ ਹੁੰਦਾ ਇਸ ਗੱਲ ਦਾ ਕਿ ਮੇਰੇ ਕੋਲ ਕੱਪੜੇ ਖੋਏ ਗਏ ਨੇ। ਮੈਂ ਚਲੋ ਆਪਣੇ ਅੰਦਰ ਹੀ ਆਪਣੀ ਮੁਹੱਬਤ ਦਬਾ ਕੇ ਅਤੇ ਇਹ ਕੰਨ ਦੇਖੀ ਮੁਹੱਬਤ ਕਰਨ ਦਿਆ ਸੀ ਅਤੇ ਮੈਨੂੰ ਉਹਦੇ ਤੋਂ ਵੀ ਡੱਕਿਆ ਗਿਆ ਅਤੇ ਉਹ ਕੀ ਹੋਇਆ, ਬਿਮਾਰ ਹੋ ਗਿਆ। ਬਿਮਾਰ ਹੁੰਦਿਆਂ ਉਹਨੂੰ ਸਦਮਾ ਇੱਕ ਲੱਗ ਗਿਆ, ਫਿਰ ਨਾ ਬਚਿਆ ਅਤੇ ਫੌਤ ਹੋ ਗਿਆ, ਮਰ ਗਿਆ। ਹੁਣ ਜਿਸ ਟਾਈਮ ਰਾਣੀ ਦੇ ਕੋਲ ਉਹ ਤਹਿ ਵਗੈਰਾ ਬੰਨ੍ਹਣੀ ਜਿਹੜੀ ਹੈ, ਉਹ ਪ੍ਰੈਸ ਵਗੈਰਾ ਜਿਹੜੀ ਹੁੰਦੀ ਸੀ, ਉਹਨੂੰ ਡਿਫਰੈਂਟ ਨਜ਼ਰ ਆਈ ਅਤੇ ਉਹਨੇ ਇੱਕ ਦਿਨ ਧੋਬਣ ਨੂੰ ਸੱਦਿਆ। ਉਹਨੇ ਉਹਨੂੰ ਬੁਲਾਇਆ ਕਿ ਮੇਰੇ ਕੱਪੜੇ ਕੌਣ ਧੋਂਦਾ? ਉਹਨੇ ਹੈ ਜੀ ਮੈਂ ਧੋਂਦੀ ਹਾਂ। ਉਹਨੇ ਹੈ ਵੀ ਪਹਿਲੇ ਕੌਣ ਧੋਂਦਾ ਸੀ? ਉਹਨੇ ਹੈ ਜੀ ਮੈਂ ਹੀ ਧੋਂਦੀ ਸਾਂ। ਉਹਨੇ ਅੱਛਾ। ਉਹ ਸੂਟ ਉਹਨੂੰ ਦਿੰਦੀ ਹੁੰਦੀ ਲੈ ਇਹਦੀ ਤਹਿ ਬੰਨ, ਯਾਨੀ ਕਿ ਇਹਨੂੰ ਤਹਿ ਲਾ। ਜਿਹੜੀ ਤਹਿ ਉਹ ਲਾਉਂਦਾ ਸੀ ਮੁਹੱਬਤ ਦੇ ਨਾਲ, ਪਿਆਰ ਦੇ ਨਾਲ, ਇੱਕ ਟਾਈਮ ਲਾ ਕੇ
ਉਹ ਹੁਣ ਉਹਦੇ ਕੋਲ ਕਿੱਥੋਂ ਵੱਜਣ ਲਈ ਸੀ ਤੈ। ਉਹਨੇ ਕੋਸ਼ਿਸ਼ ਕੀਤੀ ਪਰ ਨਾ। ਹੁਣ ਸ਼ਹਿਜ਼ਾਦੀ ਨੇ ਬੜੇ ਗੁੱਸੇ ਨਾਲ ਉਹਨੂੰ ਕਿਹਾ ਕਿ ਮੈਨੂੰ ਸੱਚ ਸੱਚ ਦੱਸ ਕਿ ਮੇਰੇ ਕੱਪੜੇ ਕੌਣ ਧੋਂਦਾ ਸੀ, ਨਹੀਂ ਤਾਂ ਮੈਂ ਤੈਨੂੰ ਸਜ਼ਾ ਦਿਆਂਗੀ। ਹੁਣ ਧੋਬਣ ਬੜਾ ਰੋਂਦਿਆਂ ਕੁਰਲਾਉਂਦਿਆਂ ਨਾਲ ਦੱਸਦੀ ਕਿ ਵੀ ਇਹ ਸਾਰਾ ਮਾਜਰਾ ਸੀ ਕਿ ਮੇਰਾ ਬੇਟਾ ਜਿਹੜਾ ਸੀ ਨਾ ਉਹ ਤੁਹਾਡੇ ਕੱਪੜੇ ਧੋਂਦਾ ਸੀ, ਤੈਅ ਲਾਉਂਦਾ ਸੀ, ਅਤੇ ਉਹ ਤੁਹਾਡੇ ਨਾਲ ਪਿਆਰ ਕਰਨ ਲੱਗ ਪਿਆ, ਮੁਹੱਬਤ ਕਰਨ ਲੱਗ ਪਿਆ, ਅਤੇ ਅਸੀਂ ਉਹਨੂੰ ਮਨਾ ਕੀਤਾ ਅਤੇ ਇਸ ਤਰ੍ਹਾਂ ਨੂੰ ਫੌਤ ਹੋ ਗਿਆ। ਸ਼ਹਿਜ਼ਾਦੀ ਜਿਸ ਤਰ੍ਹਾਂ ਮੈਂ ਗੱਲ ਸੁਣਦੀ ਤਾਂ ਉਹ ਤਾਂ ਇੱਕਦਮ ਖਾਮੋਸ਼ ਹੋ ਜਾਂਦੀ, ਸਨਾਟਾ ਛਾ ਜਾਂਦਾ ਹੈ। ਉਹ ਆਂਦੀ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਇੱਕ ਇਨਸਾਨ ਜਿਹਨੇ ਮੈਨੂੰ ਦੇਖਿਆ ਹੀ ਨਹੀਂ ਤਾਂ ਮੇਰੇ ਨਾਲ ਮੁਹੱਬਤ ਇਸ ਹੱਦ ਤੱਕ ਕੀਤੀ ਕਿ ਆਪਣੀ ਜਾਨ ਦੇ ਦਿੱਤੀ, ਉਹਨੇ ਇੰਝ ਵੀ ਹੋ ਸਕਦਾ ਹੈ। ਸ਼ਹਿਜ਼ਾਦੀ ਹੁਣ ਕੀ ਕਰਦੀ ਕਿ ਇੱਕ ਫੁੱਲਾਂ ਦਾ ਟੋਕਰਾ ਲੈ ਕੇ ਨਾ ਅਤੇ ਉਸ ਜਿਹੜਾ ਉਹਦਾ ਮਹਿਬੂਬ ਹੁੰਦਾ ਹੈ, ਇਹਨਾਂ ਦੇਖਿਆ ਹੋਇਆ, ਉਹਦੀ ਕਬਰ 'ਤੇ ਜਾਂਦੀ ਅਤੇ ਸਾਰੇ ਫੁੱਲ ਜਿਹੜੇ ਉਹਦੀ ਕਬਰ 'ਤੇ ਚੜ੍ਹਾ ਦਿੰਦੀ ਹੈ। ਅਤੇ ਆਪਣੀ ਸਾਰੀ ਜ਼ਿੰਦਗੀ ਫਿਰ ਇਹ ਮਰਹਲਾ ਜਿਹੜਾ ਨਾ ਸਾਲ ਬਾਅਦ ਜਾਣਾ ਅਤੇ ਇੰਝ ਫੁੱਲ ਚੜ੍ਹਾਉਣੇ। ਅਤੇ ਇਹ ਸੀ ਕਹਾਣੀ ਕਿ ਸ਼ਹਿਜ਼ਾਦੀ ਜਿਹੜੀ ਸੀ ਉਹਦੇ ਦਿਲ ਦੇ ਵਿੱਚ ਸੋਚ ਸੀ ਕਿ ਆਇਆ ਕਿਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਜਦ ਇੱਕ ਇਨਸਾਨ ਨੂੰ ਬਿਨਾਂ ਦੇਖਿਆ ਮੁਹੱਬਤ ਇਸ ਹੱਦ ਤੀਕਰ ਕਰ ਸਕਦਾ, ਅਤੇ ਆਇਆ ਕਿ ਅਸੀਂ ਖੁਦਾ ਨੂੰ ਬਿਨਾਂ ਦੇਖਿਆ ਇੰਨੀ ਮੁਹੱਬਤ ਨਹੀਂ ਕਰ ਸਕਦੇ। ਅਸੀਂ ਖੁਦਾ ਨੂੰ ਦੇਖਣੇ ਵੀ ਹਾਂ, ਪਰਖਣੇ ਵੀ ਹਾਂ, ਅਤੇ ਨਹੀਂ ਵੀ ਦੇਖਦੇ। ਇਹ ਸਾਡੀ ਸੋਚ 'ਤੇ ਡਿਪੈਂਡ ਹੁੰਦਾ ਹੈ ਕਿ ਅਸੀਂ ਉਹਨੂੰ ਬਿਨਾਂ ਦੇਖਿਆ ਵੀ ਉਹਦੇ ਨਾਲ ਮੁਹੱਬਤ ਰੱਖੀਏ, ਉਹਦੇ ਨਾਲ ਪਿਆਰ ਕਰੀਏ, ਆਪਣੀ ਤਾਕਤ ਤੋਂ ਜ਼ਿਆਦਾ ਉਹਦੇ ਨਾਲ ਪਿਆਰ ਕਰੀਏ, ਆਪਣੇ ਆਪ ਨਾਲੋਂ ਜ਼ਿਆਦਾ ਉਹਦੇ ਨਾਲ ਪਿਆਰ ਕਰੀਏ, ਅਤੇ ਖੁਦਾਵੰਦ ਸਾਨੂੰ ਹਰ ਵਕਤ ਪਿਆਰ ਕਰਦਾ। ਤੁਸੀਂ ਦੇਖਿਆ ਹੋਣਾ ਕਿ ਇਨਸਾਨ ਜਿੰਨੇ ਮਰਜ਼ੀ ਗੁਨਾਹ ਕਰੇ ਲੇਕਿਨ ਉਹ ਆਪਣੀਆਂ ਰਹਿਮਤਾਂ ਉਹਦੇ ਤੋਂ ਪਰੇ ਨਹੀਂ ਕਰਦਾ। ਕਦੀ ਹੋਇਆ ਕਿ ਜਿੰਨਾ ਮਰਜ਼ੀ ਗੁਨਾਹਗਾਰ ਇਨਸਾਨ ਹੈ ਕਿ ਉਹਦੇ 'ਤੇ ਰੋਸ਼ਨੀ ਨਹੀਂ ਪਈ, ਸੂਰਜ ਦੀਆਂ ਕਿਰਨਾਂ ਉਹਦੇ 'ਤੇ ਨਹੀਂ ਪਈਆਂ, ਹਵਾ ਉਹਦੇ 'ਤੇ ਨਹੀਂ ਚੱਲੀ, ਹਰ ਇੱਕ ਚੀਜ਼ ਉਹ ਆਪਣੀ ਰਹਿਮਤ ਫਿਰ ਵੀ ਇਨਸਾਨ 'ਤੇ ਬਰਸਾਉਂਦਾ ਹੈ। ਇਨਸਾਨ ਹੀ ਹੈ ਕਿ ਜਿਹੜਾ ਉਹਨੂੰ ਭੁੱਲ ਜਾਂਦਾ, ਲੇਕਿਨ ਉਹ ਰੱਬ ਅੱਲਾ ਉਹਨੂੰ ਕਦੇ ਨਹੀਂ ਭੁੱਲਦਾ। ਇਹ ਸੀ ਅੱਜ ਦੀ ਕਹਾਣੀ, ਅੱਜ ਦਾ ਟੋਪਿਕ। ਉਮੀਦ ਹੈ ਕਿ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਅਤੇ ਨੈਕਸਟ ਵੀਡੀਓ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅਤੇ ਮੈਨੂੰ ਦੇ ਇਜਾਜ਼ਤ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ। ਪਾਕ ਪਾਇੰਦਾ।